ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਦੇ ਵਿੱਚ ਮੀਂਹ ਪਿਆ ਆ, ਫਲੱਡ ਆਏ ਆ। ਕੱਲ ਵੀ ਆਫਟਰਨੂਨ ਦੇ ਵਿੱਚ ਲਗਭਗ ਨਾਰਦਰਨ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਮੀਂਹ ਪਿਆ। ਅੱਜ ਸਾਰਾ ਦਿਨ ਮੰਗਲਵਾਰ ਦਾ ਸੁੱਕਾ ਰਹਿਣਾ ਆ ਤੇ ਧੁੱਪ ਰਹੂਗੀ ਤੇ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਫਿਰ ਇੱਕ ਜੋ ਸਟੋਰਮ ਆ ਰਿਹਾ ਆ ਤੇ ਕਹਿੰਦੇ ਵੀ ਇਹਦੇ ਵਿੱਚ ਫਿਰ ਟੋਰਨੇਡੋਜ਼ ਸਾਊਥ ਵਿੱਚ ਆ ਸਕਦੇ ਹੈਗੇ ਆ ਤੇ ਪਲੱਸ ਫਲੱਡਸ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਹੈਗੇ ਆ। 50,000 ਦੇ ਕਰੀਬ ਘਰ ਤੇ ਬਿਜ਼ਨੈਸਸ ਹਜੇ ਵੀ ਕਈ ਲੋਡ ਆਈ ਏਰੀਆ, ਸਟਾਕਟਨ ਏਰੀਆ, ਸੈਕਰਾਮੈਂਟੋ ਤੋਂ ਅਪ ਜੋ ਕਈ ਛੋਟੇ-ਛੋਟੇ ਟਾਊਨ ਹੈਗੇ ਉਹਨਾਂ ਦੇ ਵਿੱਚ ਈਵਨ ਸੈਕਰਾਮੈਂਟੋ 'ਚ ਵੀ ਕਈ ਏਰੀਆਜ਼ ਦੇ ਵਿੱਚ ਬਿਜਲੀ ਤੋਂ ਬਿਨਾਂ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਤੇ ਸਦਰਨ ਕੈਲੀਫੋਰਨੀਆ ਦੋਨਾਂ ਦੇ ਵਿੱਚ ਕਹਿੰਦੇ 1 ਇੰਚ ਤੋਂ ਵੱਧ ਜਿਹੜਾ ਮੀਂਹ ਆ ਉਹ ਪੈ ਚੁੱਕਾ ਆ ਕੱਲ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਪਊਗਾ। ਡਾਊਨਟਾਊਨ ਸੈਨ ਫਰਾਂਸਿਸਕੋ ਨੇ 5.46 ਇੰਚ ਰੇਨ ਸ਼ਨੀਚਰਵਾਰ ਨੂੰ ਰਿਕਾਰਡ ਕੀਤੀ ਸੀ ਜੋ ਕਿ 28 ਸਾਲਾਂ ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਅਮਾਉਂਟ ਸੀਗਾ। ਸੋ ਹੋਪਫੁਲੀ ਸਿਆਰਾ ਨਵਾਡਾ 'ਚ 6 ਤੋਂ ਲੈ ਕੇ 12 ਇੰਚ ਤੱਕ ਸਨੋ ਪਈ ਹੈਗੀ ਆ। ਤੇ ਨੈਸ਼ਨਲ ਵੈਦਰ ਸਰਵਿਸ ਇਹ ਕਹਿ ਰਿਹਾ ਵੀ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਸਨੋ ਕਾਫੀ ਜ਼ਿਆਦਾ ਪਊਗੀ। 1.2 ਮਿਲੀਅਨ ਲੋਕ ਜੋ ਅਰਕਨਸਾ, ਲੂਜ਼ੀਆਨਾ, ਮਿਸੀਸਿਪੀ 'ਚ ਰਹਿੰਦੇ ਆ ਉੱਥੇ ਹੇਲ ਸਟਾਰਮਸ ਵੀ ਆਉਗੇ ਤੇ 70 ਮੀਲਸ ਪਰ ਆਵਰ ਦੇ ਹਿਸਾਬ ਤੋਂ ਜ਼ਿਆਦਾ ਵਿੰਡਸ ਚੱਲਣਗੀਆਂ। 8 ਇੰਚ ਤੱਕ ਰੇਨ ਪੋਸੀਬਲ ਆ ਨਾਰਥ ਆਫ ਸੈਨ ਫਰਾਂਸਿਸਕੋ ਟੋਟਲ ਜੀ ਜੇ ਦੇਖੀ ਜਾਵੇ ਜੇ ਇਸ ਵੀਕ ਦੀ ਵੀ ਜੇ ਆਉਣ ਵਾਲੇ ਸਮੇਂ ਦੀ ਵੀ ਕਾਊਂਟ ਕਰੀਏ। ਲਾਸ ਐਂਜਲਸ 'ਚ ਵੀ 2 ਇੰਚ ਤੱਕ ਜਿਹੜੀ ਆ ਮੀਂਹ ਪੈ ਸਕਦਾ ਹੈਗਾ ਆ। ਸੋ ਇਹ ਹਜੇ ਵੀ ਸੈਕਰਾਮੈਂਟੋ ਦਾ ਬਹੁਤ ਸਾਰਾ ਏਰੀਆ ਪਾਣੀ ਦੇ ਥੱਲੇ ਦੱਬਿਆ ਹੋਇਆ ਹੈ ਕੰਜ਼ਿਊਮਰ ਰਿਵਰਸ ਨੂੰ ਲੈ ਕੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਆਉਣ ਵਾਲੇ 3-4 ਦਿਨ ਡਰਾਈਵ ਵੀ ਕਰਨਾ ਤੇ ਬੜੇ ਧਿਆਨ ਦੇ ਨਾਲ ਕਿਉਂਕਿ ਪਿਛਲੇ ਜਿਹੜਾ ਤੂਫਾਨ ਆਇਆ ਸੀ ਉਹਦੇ ਵਿੱਚ ਲਗਭਗ ਸਾਰੇ ਮੇਜਰ ਹਾਈਵੇਜ਼ ਕੈਲੀਫੋਰਨੀਆ ਦੇ ਕਾਫੀ ਲੰਮਾ ਸਮਾਂ ਬੰਦ ਰਹੇ। ਜਰੂਪਾ ਵੈਲੀ ਤੋਂ ਮਨਜੀਤ ਸਿੰਘ ਥਿੰਦ ਕਹਿ ਰਿਹਾ, ਕਹਿੰਦੇ ਅਜੇ ਵੀ ਉੱਥੇ ਮੀਂਹ ਲਗਾਤਾਰ ਜਿਹੜਾ ਆ ਉਹ ਪੈ ਰਿਹਾ ਹੈਗਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਬਸ਼ਾਰਾਂ ਮੀਂਹ ਜਿਹੜਾ ਉਹ ਪੈਣਾ ਆ ਤੇ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਇੱਕ ਜਣਾ ਆਲਰੇਡੀ ਆਪਾਂ ਦੇਖਿਆ ਸੀਗਾ ਗੱਡੀ ਦੇ ਵਿੱਚ ਮ੍ਰਿਤ ਜਿਹੜਾ ਉਹ ਪਾਇਆ ਗਿਆ ਸੀਗਾ। ਇਹ ਬੜੀ ਪ੍ਰੋਬਲਮ ਜਿਹੜੀ ਉਹ ਰਹੀ ਆ। ਅਜੇ ਹਰਜੋਤ ਸਿੰਘ ਜੀ ਵੀਕਐਂਡ ਵਾਲੇ ਸਟਾਰਮ ਦਾ ਪਾਣੀ ਨਿਕਲਿਆ ਨਹੀਂ ਆ ਤੇ ਅਗਲਾ ਸਟਾਰਮ ਜਿਹੜਾ ਉਹ ਤਿਆਰ ਆ। ਕੱਲ ਤੋਂ ਜਿਹੜਾ ਉਹ ਸ਼ੁਰੂ ਹੋਣਾ ਆ। 2 ਦਿਨ ਲਗਾਤਾਰ ਮੀਂਹ ਪੈਣਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ 2 ਦਿਨ ਥੋੜੀ ਜਿਹੀ ਰਾਹਤ ਮਿਲਣ ਤੋਂ ਬਾਅਦ 3-4 ਦਿਨ ਫਿਰ ਲਗਾਤਾਰ ਜਿਹੜਾ ਉਹ ਮੀਂਹ ਪੈਣ ਦੀਆਂ ਜਿਹੜੀਆਂ ਕਿਆਸ ਰਹੀਆਂ ਆ। ਸੋ ਇੱਥੇ ਜਿਹੜਾ ਹਰਜੋਤ ਸਿੰਘ ਜੀ ਵੀ ਇਹ ਵੀ ਦੇਖਣ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਤਿਆਰੀ ਹੋ ਰਹੀ ਆ, ਕਿੱਦਾਂ ਜਿਹੜਾ ਉਹ ਹੈਗਾ ਆ ਸਟਾਰਮਸ ਦੇ ਲਈ। ਹੁਣ ਇਸ ਟਾਈਮ ਜਿਹੜੇ ਆਪਣੇ ਸਿਸਟਮ ਨੇ ਉਹ ਤਿਆਰ ਹੀ ਨੇ ਜਾਂ ਤਿਆਰ ਨਹੀਂ ਹੈਗੇ। ਕ੍ਰੀਕਸ ਦੇ ਵਿੱਚ ਓਵਰ ਗਰੋਥ ਹੋਈ ਪਈ ਆ, ਪਾਣੀ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਉਧਰੋਂ ਲੰਘ ਨਹੀਂ ਰਿਹਾ। ਉਹ ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਹੈਗੀ ਆ। ਸੋ ਜਿੱਦਾਂ ਆਪਾਂ ਪੰਜਾਬ ਜਾਂ ਇੰਡੀਆ 'ਚ ਦੇਖਦੇ ਹੁੰਦੇ ਸੀ ਨਾ ਵੀ ਮੀਂਹ ਆਉਣ ਤੇ ਮੀਂਹ ਆਉਣ ਤੋਂ ਬਾਅਦ ਦੇ ਵਿੱਚ ਨਾਲੇ ਨੂਲੀਆਂ ਸਾਫ਼ ਕਰਨ ਲੱਗ ਜਾਂਦੇ ਆ। ਉਹੀ ਹਾਲਾਤ ਜਿਹੜੇ ਇਸ ਟਾਈਮ ਇੱਥੇ ਵੀ ਬਣ ਰਹੇ ਆ। ਚਾਹੇ ਇਹਨਾਂ ਨੂੰ ਪਤਾ ਸੀ ਚਾਹੇ ਨਹੀਂ ਪਤਾ ਸੀ, ਪਰ ਤਿਆਰੀ ਇਹਨਾਂ ਦੀ ਜਿਹੜੀ ਇਸ ਚੀਜ਼ ਦੇ ਵਿੱਚ ਹੋਣੀ ਚਾਹੀਦੀ ਆ। ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਜਿਉਂ-ਜਿਉਂ ਪਾਪੂਲੇਸ਼ਨ ਗਰੋਥ ਹੋ ਰਹੀ ਆ, ਜਿਉਂ-ਜਿਉਂ ਜਿਹੜੀ ਧਰਤੀ ਆ, ਫੀਲਡਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਆ, ਉਹਦੇ ਉੱਤੇ ਕੰਕਰੀਟ ਦੇ ਜੰਗਲ ਜਿਹੜੇ ਬਣ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਅਸਰ ਉਹ ਪੈਂਦਾ ਆ। ਧਰਤੀ ਦੇ ਪਾਣੀ ਸੋਖਣ ਦੀ ਸ਼ਮਤਾ ਲਗਾਤਾਰ ਘਟਦੀ ਜਾਂਦੀ ਆ ਡਰਾਊਟ ਦੇ ਚੱਲਦਿਆਂ। ਤੇ ਜਦੋਂ ਮੀਂਹ ਆਉਂਦਾ ਅਚਾਨਕ ਇੰਨਾ ਜ਼ਿਆਦਾ ਦਰਿਆ ਚੜ੍ਹ ਕੇ ਆਉਂਦੇ ਨੇ, ਕ੍ਰੀਕਸ ਚੋ ਜਿਹੜੇ ਆ ਉਹਨਾਂ 'ਚ ਪਾਣੀਓ ਹੀ ਪਾਣੀ ਹੁੰਦਾ ਆ, ਤਾਂ ਫਿਰ ਜਿਹੜੀ ਸਥਿਤੀ ਆ ਉਹ ਮਾੜੀ ਜਿਹੜੀ ਇਸ ਹਿਸਾਬ ਦੇ ਨਾਲ ਬਣ ਰਹੀ ਆ। ਸੋ ਆਉਣ ਵਾਲੇ ਦਿਨਾਂ ਦੇ ਲਈ ਭਾਈ ਤਿਆਰੀ ਰੱਖੋ, ਖਾਸ ਕਰਕੇ ਨਦਰਨ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ, ਸੈਕਰਾਮੈਂਟੋ ਵਾਲਾ ਇਲਾਕਾ, ਬੇ ਏਰੀਆ ਵਾਲਾ ਇਲਾਕਾ, ਇਹਨਾਂ ਥਾਵਾਂ ਦੇ ਉੱਤੇ ਕਾਫੀ ਮੀਂਹ ਪੈਣਾ ਆ। ਸਟਾਰਮ ਆ ਰਹੇ ਆ। ਤੁਸੀਂ ਫਲੱਡਿੰਗ ਦੇ ਵਿੱਚ ਫਸ ਨਾ ਜਾਇਓ। ਜਿੱਥੇ ਪਾਣੀ ਖੜਾ ਆ ਉੱਥੇ ਪਾਣੀ ਵਿੱਚ ਜਾਣ ਤੋਂ ਭਾਈ ਗੁਰੇਜ਼ ਕਰੋ। ਆਲਰੇਡੀ ਕੱਲ ਇੱਕ ਗੱਡੀ ਜਿਹੜੀ ਕੱਢੀ ਗਈ ਜਿਸ ਦੇ ਵਿੱਚ ਇੱਕ ਲਾਸ਼ ਜਿਹੜੀ ਉਹਨਾਂ ਨੂੰ ਬਰਾਮਦ ਹੋਈ ਸੀ, ਉਹ ਫਲੱਡ ਵਾਟਰਸ ਦੇ ਵਿੱਚ ਹੀ ਇੱਕ ਬੰਦਾ ਜਿਹੜਾ ਉਹ ਫਸ ਗਿਆ ਸੀ। ਇੱਕ ਦੇ ਉੱਤੇ ਟਰੀ ਡਿੱਗਣ ਦੇ ਨਾਲ ਜਿਹੜੀ ਉਹ ਮੌਤ ਹੋ ਗਈ ਸੀ। ਸੋ ਆਪਣੇ ਇਹਤਿਆਤ ਰੱਖੋ। ਮੈਡੀਸਨਸ, ਦਵਾਈਆਂ, ਜ਼ਰੂਰੀ ਡਾਕੂਮੈਂਟਸ ਉਹਨਾਂ ਨੂੰ ਵਾਟਰਪ੍ਰੂਫ ਚੀਜ਼ਾਂ ਦੇ ਵਿੱਚ ਰੱਖੋ। ਐਮਰਜੈਂਸੀ ਦੇ ਲਈ ਕੋਈ ਪਾਵਰ ਬੈਕਅਪ ਕਿੱਦਾਂ ਤੁਹਾਡੇ ਕੋਲ ਹੈਗਾ ਆ, ਫੋਨ ਚਾਰਜ ਹੋਣ, ਤੁਹਾਡੇ ਜਿਹੜੀਆਂ ਦਵਾਈਆਂ ਵਾਲੀਆਂ ਮਸ਼ੀਨਾਂ ਕਈਆਂ ਤੇ ਹੁੰਦੀਆਂ ਆ, ਉਹ ਕਿੱਦਾਂ ਚਾਰਜ ਕਰਨੀਆਂ, ਕਿੱਥੇ ਕਰਨੀਆਂ ਆ, ਉਹ ਦੇਖੋ।
ਜੇ ਠੰਡ ਜ਼ਿਆਦਾ ਹੋਈ ਤਾਂ ਵਾਰਮਿੰਗ ਸੈਂਟਰਸ ਕਿੱਥੇ ਤੁਹਾਡੇ ਸ਼ਹਿਰ ਦੇ ਵਿੱਚ ਆ, ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਬਹੁਤ ਸਾਰੇ ਸ਼ਹਿਰ ਜਿਹੜੇ ਹਰਜੋਤ ਸਿੰਘ ਜੀ ਹੁਣ ਸੈਂਡ ਬੈਗਸ ਦੇ ਰਹੇ ਆ ਵੀ ਆਪੋ ਆਪਣੀ ਪ੍ਰਾਪਰਟੀ ਦੇ ਇਰਦ ਗਿਰਦ ਜਿਹੜਾ ਤੁਸੀਂ ਲਾਓ, ਤਾਂ ਜੋ ਘਰਾਂ ਦੇ ਅੰਦਰ ਪਾਣੀ ਜਿਹੜਾ ਉਹ ਨਾ ਵੜੇ, ਤਾਂ ਜੋ ਨਹੀਂ ਤਾਂ ਫਿਰ ਕਿਉਂਕਿ ਨੁਕਸਾਨ ਉਸ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜੀ ਬਿਲਕੁਲ। ਸੋ ਸੈਕਰਾਮੈਂਟੋ ਏਰੀਆ ਦਾ ਪੁਆਇੰਟ ਪਲੇਜ਼ੈਂਟ ਏਰੀਆ ਜਿਹੜਾ ਟਾਊਨ ਸੀ ਉਹ ਇਵੈਕੂਏਟ ਕੀਤਾ ਗਿਆ ਸੀ ਕੱਲ। ਤੇ ਬੜੀ ਹੈਰਾਨਗੀ ਦੀ ਗੱਲ ਆ, ਜਿਹੜੀ ਲੈਵੀ ਆ ਉਹ ਜਿਹੜੀ ਟੁੱਟੀ ਆ, ਜਿਹੜਾ ਇੱਕ ਛੋਟੀ ਜਿਹੀ ਦਰਿਆ ਜਿਹਾ ਆਪਣਾ ਨਹਿਰਾਂ ਜਿਹੀਆਂ ਬਣਾਈਆਂ ਹੁੰਦੀਆਂ ਨਹੀਂ, ਦੋ ਜਗ੍ਹਾ ਤੋਂ ਟੁੱਟ ਕੇ ਜਿਹਦੇ ਨਾਲ ਪੂਰੇ ਦਾ ਪੂਰਾ ਟਾਊਨ ਵਿਲਟਨ ਡੁੱਬ ਗਿਆ ਸੀ। ਤੇ ਉਹਦੇ ਸੰਬੰਧ ਦੇ ਵਿੱਚ ਇੱਕ ਲੋਕਲ ਚੈਨਲ KCVR ਜੋ ਹੈਗਾ ਆ ਸੈਕਰਾਮੈਂਟੋ ਦਾ KCRA ਸੌਰੀ, ਉਹਨਾਂ ਨੇ ਵੱਖ-ਵੱਖ ਗਵਰਨਮੈਂਟ ਦੀਆਂ ਏਜੰਸੀਆਂ ਤੋਂ ਪੁੱਛਿਆ ਕਿ ਭਾਈ ਕੌਣ ਜ਼ਿੰਮੇਵਾਰ ਆ, ਤੇ ਕਾਉਂਟੀ ਵਾਲੇ ਕਹਿੰਦੇ ਅਸੀਂ ਤਾਂ ਜ਼ਿੰਮੇਵਾਰ ਨਹੀਂ ਕਿਉਂਕਿ ਇਹ ਪ੍ਰਾਈਵੇਟ ਪ੍ਰਾਪਰਟੀ ਆ। ਤੇ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਆ ਵੀ ਇਸ ਦੇ ਨਾਲ ਜੋ ਉਹੋ ਹੀ ਜਿਹੜਾ ਓਨਰ ਆ ਉਹ ਜ਼ਿੰਮੇਵਾਰ ਹੈਗਾ ਆ, ਤੇ ਓਨਰ ਕਹਿੰਦੇ ਅਸੀਂ ਲੱਭ ਨਹੀਂ ਸਕੇ ਕਿ ਕਿਹੜਾ ਓਨਰ ਆ। ਉਹ ਤੋਂ ਬਾਅਦ ਹਾਈਵੇ ਪੈਟਰੋਲ ਵਾਲੇ ਕਹਿੰਦੇ ਜਿਹੜੀ ਕੈਲਟ੍ਰੈਨ ਆ ਸੌਰੀ, ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਰੈਕਲਾਮੇਸ਼ਨ ਡਿਪਾਰਟਮੈਂਟ ਦੀ ਆ। ਰੈਕਲਾਮੇਸ਼ਨ ਡਿਪਾਰਟਮੈਂਟ ਜਿਹੜੀ ਆ ਉਹ ਕਹਿੰਦੇ ਵੀ ਸਾਨੂੰ ਹਜੇ ਤੱਕ ਪਤਾ ਨਹੀਂ ਵੀ ਕੀ ਹੋ ਰਿਹਾ। ਸੋ ਇਹ ਜਿੱਦਾਂ ਆਪਣੇ ਇੰਡੀਆ 'ਚ ਨਹੀਂ ਹੁੰਦਾ ਹੈਗਾ, ਉਹੀ ਕੰਮ ਜਿਹੜਾ ਸੈਕਰਾਮੈਂਟੋ ਦੇ ਵਿੱਚ ਇਹ ਹੋ ਰਿਹਾ ਸੀ। ਤੇ ਕੱਲ ਕਾਫੀ ਜਿਹੜਾ ਇਹ ਟੀਵੀ ਚੈਨਲ ਵਾਲਿਆਂ ਨੇ ਇਹਨਾਂ ਦਾ ਗਵਰਨਮੈਂਟ ਦਾ ਜਲੂਸ ਕੱਢਿਆ ਵੀ ਭਾਈ ਇੰਨੇ ਲੋਕ ਡੁੱਬ ਗਏ ਆ, ਉਹਨਾਂ ਦੇ ਘਰ ਡੁੱਬ ਗਏ ਆ, ਕਾਰਾਂ ਡੁੱਬ ਗਈਆਂ ਆ, ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਕਈ ਬਜ਼ੁਰਗਾਂ ਵਾਲੇ ਜਿਹੜੇ ਮੋਬਲ ਹੋਮ ਏਰੀਏਜ਼ ਆ ਉੱਥੇ ਬਿਜਲੀ ਨਹੀਂ ਹੈ, ਪਤਾ ਨਹੀਂ ਹੁਣ ਕੋਈ ਘਰ ਬੁੜਾ ਬਜ਼ੁਰਗ ਜਿਹੜਾ ਆ ਉਹ ਮਰ ਜਾਏ, ਹਨਾ, ਕਿਸੇ ਦੀ ਮੌਤ ਹੋ ਜਾਏ, ਠੰਡ ਇੰਨੀ ਆ, ਬਿਜਲੀ ਹੈ ਨਹੀਂ, ਤੇ ਗਵਰਨਮੈਂਟ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਕੀ ਕੀਤਾ ਜਾਵੇ। ਸੋ ਬਸ ਇਹ ਤਾਂ ਆਪਣੇ ਹਰਜੋਤ ਆਪ ਸਿੰਘ ਜੀ ਕੋਈ ਫਰਕ ਨਹੀਂ ਹੈ ਇੱਥੇ ਦੇ ਜਿਹੜੇ ਸਿਆਸੀ ਜਿਹੜੇ ਸੌਰੀ ਸਰਕਾਰੀ ਮਹਿਕਮਿਆਂ ਦੇ ਵਿੱਚ, ਵੀ ਇਦਾਂ ਲੱਗਦਾ ਹੈ ਵੀ ਕੰਮ ਕਰਨ ਦਾ ਕਿਸੇ ਦਾ ਜੀ ਨਹੀਂ ਕਰ ਰਿਹਾ। ਸਾਰਿਆਂ ਨੂੰ ਨਹੀਂ ਅਸੀਂ ਕਹਿੰਦੇ, ਬਥੇਰੇ ਆ ਜਿਹੜੇ ਕੰਮ ਵੀ ਕਰਦੇ ਆ, ਪਰ ਆਹ ਤਾਂ ਹੁਣ ਆਪਣੇ ਸਾਹਮਣੇ ਆ ਵੀ ਕਿੱਡਾ ਨਕਾਮਾਪਣ ਜਿਹੜਾ ਚੱਲ ਰਿਹਾ ਆ। ਅਜੇ ਤਾਂ ਹਰਜੋਤ ਸਿੰਘ ਜੀ ਇੱਥੇ ਕੋਈ ਇਦਾਂ ਦੀ ਬਲਿਜ਼ਰਡ ਨਹੀਂ ਆ, ਸਨੋ ਵਾਲਾ ਕੰਮ ਨਹੀਂ ਆ ਜਿੱਦਾਂ ਦਾ ਬਫਲੋ ਚ ਆਇਆ। ਉੱਥੇ ਵੀ ਬਹੁਤ ਭੈੜੇ ਹਾਲ ਹੋਏ। ਬਫਲੋ ਦਾ ਸ਼ਹਿਰ ਇਦਾਂ ਦਾ ਕਹਿੰਦੇ ਇਸ ਟਾਈਮ ਆ, ਉੱਥੋਂ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਐਮਰਜੈਂਸੀ ਸਰਵਿਸਿਜ਼ ਦੇ ਲਈ ਕੋਈ ਸਿਸਟਮ ਹੀ ਨਹੀਂ ਬਣਾਇਆ ਹੈਗਾ। ਇੱਕ ਦੂਜੇ ਦੇ ਨਾਲ ਫੋਨ ਤੇ ਗੱਲਾਂ ਕਰਕੇ ਕਰ ਲੈਂਦੇ ਆ ਵੀ ਇਦਾਂ ਕਰ ਲਾਂਗੇ, ਉਦਾਂ ਕਰ ਲਾਂਗੇ, 50 ਬੰਦੇ ਉੱਥੇ ਮਰਵਾਤੇ। ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜਾ ਨਕੰਮਾ ਕੰਮ ਜਿਹੜਾ ਚੱਲ ਰਿਹਾ। ਕਹਿੰਦੇ ਆ ਜੀ ਆਪਾਂ ਅਮਰੀਕਾ 'ਚ ਆ, ਪਰ ਦੇਖੋ ਇੱਥੇ ਲੋਕਾਂ ਦੀ ਜਾਨ ਦੀ ਕੀਮਤ ਕਿੰਨੀ ਆ। ਜਦੋਂ ਤੁਸੀਂ ਵੀ ਕਿਤੇ ਫਸਦੇ ਆ ਜਾਂ ਕਿੱਦਾਂ ਹੈ ਨਾ, ਆਪਾਂ ਕਈ ਵਾਰੀ ਆਸ ਲਾਈ ਬੈਠੇ ਆ ਵੀ ਆਪਾਂ ਨੂੰ ਬਚਾਉਣ ਆ ਜਾਣਗੇ, ਆਉਂਦੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਜੀ ਪਰ ਹਰ ਥਾਂ ਦੇ ਉੱਤੇ ਪਹੁੰਚ ਨਹੀਂ ਸਕਦੇ। ਕਈ ਥਾਵਾਂ ਤੇ ਇਦਾਂ ਦੀ ਸਥਿਤੀ ਵੀ ਜਿਹੜੀ ਉਹ ਬਣ ਜਾਂਦੀ ਆ। ਸੋ ਆਪਣੀ ਤੁਸੀਂ ਸਿਹਤ ਦਾ, ਸੇਫਟੀ ਦਾ, ਪਰਿਵਾਰ ਦੀ ਸੇਫਟੀ ਦਾ, ਉਹ ਸਾਰੀਆਂ ਚੀਜ਼ਾਂ ਦੇ ਲਈ ਖੁਦ ਵੀ ਕਦਮ ਜਿਹੜੇ ਉਹ ਚੱਕਣੇ ਆ। ਤੇ ਹੁਣ ਜਦੋਂ ਮੀਂਹ ਮੂੰਹ ਪੈਣਾ ਆ ਘੁੰਮਣ ਫਿਰਨ ਨਾ ਨਿਕਲ ਜਿਓ ਵੀ ਤੁਸੀਂ ਇਹ ਸੋਚਿਓ ਵੀ ਚੱਲ ਉੱਥੇ ਇੱਕ ਦਰਿਆ ਬਣਿਆ ਆ ਆਪਾਂ ਦੇਖ ਆਈਏ, ਉਹ ਪਤਾ ਨਹੀਂ ਲੱਗਦਾ ਹੁੰਦਾ। ਇਹੋ ਜਿਹੇ ਮੌਕੇ ਦੇ ਉੱਤੇ ਫਸਣ ਦੇ ਨਾਲੋਂ ਚੰਗਾ ਵੀ ਬੰਦਾ ਘਰੇ ਬੈਠਾ ਬੋਰ ਹੋ ਲਵੇ। ਜੀ ਬਿਲਕੁਲ। ਸੋ ਆਪਾਂ ਤਾਂ ਰਾਜਕਵੀਰ ਜੀ ਬਹੁਤ ਲੰਮੇ ਸਮੇਂ ਤੋਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਵਾਰ-ਵਾਰ ਆਪਾਂ ਜਿਹੜੇ ਮੁਲਕ 'ਚ ਰਹਿੰਦੇ ਆ ਉਹਦੇ ਬਾਰੇ ਦੱਸਦੇ ਆ। ਮੈਂ ਗਾਰੰਟੀ ਦਿੰਦਾ ਵੀ ਬਹੁਤ ਮੈਜੋਰਿਟੀ 'ਚ ਪੰਜਾਬੀਆਂ ਨੂੰ ਇਹ ਨਹੀਂ ਪਤਾ ਹੋਣਾ ਵੀ USA ਦੀ ਜਿਹੜੀ ਕਾਂਗਰਸ ਆ ਉਹਦੀ ਹਾਊਸ ਸਪੀਕਰ ਦੀ ਚੋਣ ਹੋਣੀ ਆ ਤੇ ਕਿਨ ਬਣਨਾ ਆ। ਇਹ ਪੰਜਾਬ ਦਾ ਸਾਰਿਆਂ ਨੂੰ ਪਤਾ ਹੋਣਾ ਵੀ ਉੱਥੇ ਕੁਲਤਾਰ ਸਿੰਘ ਸੰਧਵਾ ਜਿਹੜਾ ਪੰਜਾਬ ਦਾ ਹਾਊਸ ਸਪੀਕਰ ਹੈਗਾ। ਸੋ ਜਿੱਥੇ ਤੁਹਾਡੀ ਲਾਈਫ ਨੂੰ ਇਫੈਕਟ ਹੋਣਾ ਆ, ਜਿੱਥੇ ਜਿਹੜੀ ਕਾਂਗਰਸ ਆ ਨਵੀਂ, ਉਹਨਾਂ ਨੇ ਤੁਹਾਡੇ ਮੈਡੀਕੇਅਰ ਦੇ ਬੈਨੀਫਿਟ ਤੇ ਕੀ ਉਹਦਾ ਪ੍ਰੀਮੀਅਮ ਇਨਕਰੀਜ਼ ਹੋਣਾ, ਸੋਸ਼ਲ ਸਿਕਿਉਰਿਟੀ ਤੇ ਹੋਰ ਜਿੰਨੇ ਵੀ ਤੁਹਾਡੇ ਜਿਹੜੇ ਵੱਡੇ ਪ੍ਰੋਜੈਕਟ ਹੈਗੇ ਆ ਸਾਰਿਆਂ ਦੇ ਉੱਤੇ ਐਕਟ ਕਰਨਾ, ਤੇ ਉਸ ਬੰਦੇ ਬਾਰੇ ਉਹਦੀ ਇਲੈਕਸ਼ਨ ਬਾਰੇ ਉਹ ਸਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਜਿੱਥੇ ਰਹਿੰਦੇ ਆ, ਜਾਂ ਜਿੱਥੇ ਆਪਾਂ ਰਹਿੰਦੇ ਨਹੀਂ ਹੈਗੇ ਉਹਦੇ ਬਾਰੇ ਆਪਾਂ ਬਹੁਤ ਰੌਲਾ ਪਾਉਂਦੇ। ਇਸੇ ਤਰ੍ਹਾਂ ਇੱਥੇ ਵੀ ਆਪਾਂ ਹੁਣ ਤੁਹਾਡੇ ਸਾਹਮਣੇ ਫਲੱਡਿੰਗ ਨੂੰ ਲੈ ਕੇ ਦੇਖ ਲਓ ਵੀ ਕਿੱਦਾਂ ਹੋਇਆ। ਹਾਲਾਂਕਿ ਬਹੁਤ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਆ ਉਹ ਤਾਂ ਵਿਚਾਰਿਆਂ ਨੇ ਕੰਮ ਕਰਨੇ, ਚਾਹੇ ਉਹ ਪੁਲਿਸ ਵਾਲੇ ਆ ਚਾਹੇ ਫਾਇਰ ਵਾਲੇ ਆ, ਉਹ ਤਾਂ ਆਪਣੀਆਂ ਗੱਡੀਆਂ ਲਿਜਾ ਕੇ ਹੈਲੀਕਾਪਟਰ ਦੇ ਰਾਹੀਂ ਵੀ ਉਹਨੀ ਜਿਹੜੇ ਲੋਕ ਆ ਉੱਥੋਂ ਕੱਢੇ ਹੈਗੇ ਆ। ਪਰ ਓਵਰਆਲ ਗਵਰਨਮੈਂਟ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਇਹ ਫੇਲ ਹੋਈ ਆ, ਤੇ ਹੁਣ ਇਸੇ ਕਰਕੇ ਸਾਰੇ ਵਾਰਨਿੰਗ ਦੇ ਰਹੇ ਆ ਵੀ ਜਿਹੜਾ ਬੁੱਧਵਾਰ ਨੂੰ ਨਵਾਂ ਸਟਾਰਮ ਆਉਣਾ ਹੈਗਾ ਆ, ਉਹਦੇ ਲਈ ਪੂਰੀ ਜਿਹੜੀ ਆ ਤਿਆਰੀ ਰਹਿਣੀ ਚਾਹੀਦੀ ਆ। ਸਨੋ ਪੈਕ ਆਲਰੇਡੀ 175% ਐਵਰੇਜ ਤੋਂ ਉੱਪਰ ਹੋ ਗਏ ਆ, ਤੇ ਇਸ ਦੇ ਲਈ ਪੂਰੀ ਦੀ ਪੂਰੀ ਜਿਹੜੀ ਤਿਆਰੀ ਸਾਨੂੰ ਰੱਖਣੀ ਚਾਹੀਦੀ ਆ। ਜੀ ਬਿਲਕੁਲ।